ਹਾਲਾਂ ਇਸ ਪੀਰੀਅਡ 'ਚ ਇੰਡੀਆ ਦਾ ਇਮੇਜ ਇੰਟਰਨੈਸ਼ਨਲੀ ਵੀ ਜੇਲ੍ਹ 'ਚ ਹੋਇਆ, ਟਰਾਂਸਨੈਸ਼ਨਲ ਡਿਪਰੈਸ਼ਨ ਦੇ ਮੁੱਦੇ ਤੇ ਜਿਹੜਾ ਇੰਡੀਆ ਐਕਸਪੋਜ਼ ਹੋਇਆ। ਅਮਰੀਕਾ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਉਹ ਬੜੀ ਬੁਰੀ ਤਰ੍ਹਾਂ ਜਿਹੜੀ ਹੈ ਨੈਗੇਟਿਵ ਹੋਈ। ਪਾਕਿਸਤਾਨ ਦੇ ਨਾਲ 4 ਰੋਜ਼ਾ ਜਿਹੜੀ ਮਿਸਲ ਡਰੋਨ ਵਾਰਫੇਅਰ ਹੈ ਉਹਦੇ 'ਚ ਭਾਰਤ ਦਾ ਥੱਲਾ ਲੱਗਾ। ਉਹਦੇ ਗੁਆਂਢ ਦੇ ਵਿੱਚ ਜਿਹੜੇ ਗੁਆਂਢੀ ਮੁਲਕ ਨੇ ਬਿਲਕੁਲ ਜਿਹਨੂੰ ਡਿਜ਼ਾਸਟਰਸ ਫੋਰਨ ਪਾਲਿਸੀ ਔਰ ਦੂਸਰਾ, ਲੇਕਿਨ ਉਹ ਤਾਂ ਅੱਜ ਤੱਕ ਇਹਨਾਂ 11 ਸਾਲਾਂ 'ਚ ਮੋਦੀ ਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਡੈਮੋਕ੍ਰੇਸੀ ਦਾ ਇੱਕ ਪਿਲਰ ਤਾਂ ਮੀਡੀਆ ਹੈ। ਹੁਣ ਇਸ ਬੰਦੇ ਨੇ 11 ਸਾਲਾਂ 'ਚ ਕੋਈ ਇੱਥੇ ਜੁਆਇੰਟ ਪ੍ਰੈਸ ਕਾਨਫਰੰਸ ਕਰਨੀ ਮਜਬੂਰੀ ਸੀ, ਉਹਦੇ 'ਚ ਪੂਰਾ ਜਲੂਸ ਨਿਕਲਿਆ। ਲੇਕਿਨ ਇਸ ਵੇਲੇ ਜਦੋਂ ਕਿ ਪਹਿਲਗਾਮ ਦਾ ਵਾਕਿਆ ਜਿਹਦੇ ਬਾਰੇ ਜੀ ਅਸੀਂ ਕਰਤਾ ਇਹ ਕਰਤਾ, ਅੱਜ ਤੱਕ ਬਿਲਕੁਲ ਠੀਕ ਆਪੋਜੀਸ਼ਨ ਪਾਰਟੀਆਂ ਕਹਿੰਦੀਆਂ ਨੇ ਵੀ ਤੁਸੀਂ ਤਾਂ ਜਿਹੜੇ ਬੰਦੇ ਇਸ ਲਈ ਜ਼ਿੰਮੇਵਾਰ ਨੇ ਨਾ ਉਹਨਾਂ ਦੇ ਨਾਂ ਦੱਸੇ ਨੇ ਨਾ ਉਹਨਾਂ ਨੂੰ ਫੜਿਆ। ਪਾਕਿਸਤਾਨ ਦੇ ਉੱਤੇ ਤੁਸੀਂ ਹਮਲਾ ਠੋਕ ਦਿੱਤਾ ਇਹ ਕਹਿ ਕੇ ਜੀ ਅਸੀਂ ਤਾਂ ਕੈਂਪ ਜਿਹੜੇ ਨੇ ਉਹਨਾਂ ਦੇ ਡਿਸਟਰੋਏ ਕਰਤੇ ਨੇ, ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੋਏ, ਪਹਿਲਗਾਮ ਦਾ ਹੋਏ, ਓਵਰਆਲ ਹੋਏ, ਕੋਈ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਨਹੀਂ, ਕੋਈ ਆਪੋਜੀਸ਼ਨ ਦੇ ਨਾਲ ਕੋਈ ਮੀਟਿੰਗ ਜਾਂ ਦੂਜੇ ਨਹੀਂ। ਮੋਦੀ ਦਾ ਭਾਰਤ ਦਾ ਇਮੇਜ ਕੀ ਹੈ ਔਰ ਬਾਲਕਨਾਈਜ਼ ਹੋ ਰਿਹਾ ਹੈ। ਉੱਥੇ ਮਨੀਪੁਰ ਦੇ ਵਿੱਚ 2 ਸਾਲ ਤੋਂ ਜ਼ਿਆਦਾ ਦੀ ਹਿੰਸਾ ਚੱਲ ਰਹੀ, ਜਿੱਥੇ ਜਾਣ ਦਾ ਇਹਦੇ ਕੋਲ ਟਾਈਮ ਨਹੀਂ ਹੈ। ਪਹਿਲਗਾਮ ਦਾ ਰੌਲਾ ਬੜਾ ਪਾਇਆ, ਆਪਰੇਸ਼ਨ ਸੰਦੂਰ ਵੀ ਲੋਕਾਂ 'ਚ ਵੰਡਣ ਲੱਗ ਗਏ ਸੀ। ਕਹਿੰਦਾ ਮੈਂ ਸਾਰਿਆਂ ਦੇ ਖੂਨ ਦੇ ਵਿੱਚ ਸੰਦੂਰ ਭਰ ਦਿਆਂਗਾ, ਪਰ ਗਰਾਊਂਡ ਦੇ ਉੱਤੇ ਕੋਈ ਕੰਮ ਨਹੀਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੀਜੇਪੀ ਕਹਿ ਰਹੀ ਹੈ ਦੇਖੋ ਮੋਦੀ ਜੀ ਨੇ ਉਹ ਨੀਤੀ ਅਪਣਾਈ ਫਰੋਮ ਨਾਨ ਅਲਾਈਨਡ ਟੂ ਆਲ ਅਲਾਈਨਡ। ਪਹਿਲਾਂ ਨੀਤੀ ਸੀ ਕਿ ਆਲ ਅਲਾਈਨਡ ਕਿੱਥੇ, ਤੁਹਾਨੂੰ ਹਰ ਥਾਂ ਛਿੱਤਰ ਪੈ ਰਹੇ ਨੇ। ਬ੍ਰਿਕਸ ਦੇ ਵਿੱਚ ਹੋਏ ਔਰ ਫਿਰ ਉਹ ਕਹਿ ਰਹੇ ਨੇ ਦੇਖੋ ਜੀ ਬ੍ਰਿਕਸ ਦੇ ਵਿੱਚ ਪਹਿਲਾਂ ਤਾਂ ਇੰਡੀਆ ਦਾ ਬੜਾ ਬੌਣਾ ਜਿਹਾ ਰੋਲ ਸੀ, ਹੁਣ 17 ਬਣ ਗਿਆ। ਮੋਦੀ ਜਿਵੇਂ ਜਾ ਕੇ ਉੱਥੇ ਸਟੇਟਮੈਂਟ ਦਿੱਤੀ, ਉਹ ਨਾ ਚਾਈਨਾ ਦਾ ਪ੍ਰੈਜ਼ੀਡੈਂਟ ਆਇਆ ਨਾ ਰਸ਼ੀਆ ਦਾ ਆਇਆ, ਉੱਥੇ ਤੁਹਾਡਾ ਜਲੂਸ ਨਿਕਲਿਆ ਪੂਰੀ ਤਰ੍ਹਾਂ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਝੂਠਿਆਂ ਦਾ ਬਾਦਸ਼ਾਹ ਨਰਿੰਦਰ ਮੋਦੀ ਕਈ ਦਿਨਾਂ ਦੇ ਨਿੱਕੇ ਮੁਲਕਾਂ ਦੇ ਦੌਰੇ ਤੋਂ ਬਾਅਦ ਭਾਰਤ ਵਾਪਸ ਜਿਹੜਾ ਪਰਤ ਆਇਆ ਹੈ ਔਰ ਕਾਂਗਰਸ ਨੇ ਮੋਦੀ ਨੂੰ ਸੁਪਰ ਪ੍ਰੀਮੀਅਮ ਫ੍ਰੀਕੁਐਂਟ ਫਲਾਇਰ ਪ੍ਰਾਈਮ ਮਿਨਿਸਟਰ ਦੀ ਸੰਗਿਆ ਦਿੱਤਾ ਹੈ। ਸੋ ਨਾਲ ਹੀ ਮੋਦੀ ਨੂੰ ਕਿਹਾ ਗਿਆ ਹੈ ਕਿ ਉਹ ਹੁਣ ਹਿੰਸਾਗ੍ਰਸਤ ਮਨੀਪੁਰ ਦਾ ਦੌਰਾ ਕਰਨ ਲਈ ਵੀ ਟਾਈਮ ਕੱਢੇ ਅਤੇ ਨਾਲ ਹੀ ਪਹਿਲਗਾਮ ਦੀ ਹਿੰਸਾ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਦੀ ਸ਼ਨਾਖਤ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪ੍ਰਾਈਮ ਮਿਨਿਸਟਰ ਮੋਦੀ ਜਿਹੜਾ ਨਸਲਕੁਸ਼ੀ ਦਾ ਮਾਰ ਹੋਣ ਦੇ ਨਾਤੇ ਪ੍ਰਾਈਮ ਮਿਨਿਸਟਰਸ਼ਿਪ ਤੱਕ ਪਹੁੰਚਿਆ, ਕਿਉਂਕਿ 2002 'ਚ ਮੋਦੀ ਅਮਿਤ ਸ਼ਾਹ ਦੀ ਕਾਤਲ ਜੋੜੀ ਨੇ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਗੁਜਰਾਤ ਦੇ ਵਿੱਚ, ਔਰ ਜਿਸ ਬੇਹਯਾਈ ਬੇਸ਼ਰਮੀ ਦੇ ਨਾਲ ਉਸ ਨੂੰ ਉਹਨੇ ਜਸਟੀਫਾਈ ਵੀ ਕੀਤਾ, ਹਮੇਸ਼ਾ ਡਿਨਾਇਲ 'ਚ ਵੀ ਰਿਹਾ। ਔਰ ਜਦੋਂ ਉਹ ਪ੍ਰਾਈਮ ਮਿਨਿਸਟਰੀਅਲ ਰੇਸ ਲਈ ਰਨ ਕਰ ਰਿਹਾ ਸੀ 2014 'ਚ, ਉਹਨੂੰ ਇੱਕ ਫੋਰਨ ਕੋਰਸਪੋਂਡੈਂਟ ਨੇ ਉਸ ਨੂੰ ਇੰਟਰਵਿਊ ਕਰਦਿਆਂ ਕਿਹਾ ਕਿ ਵੀ ਬੇਸ਼ੱਕ ਤੇਰੇ ਕਹਿਣ ਮੁਤਾਬਕ ਤੂੰ ਇਨਵੋਲਵ ਨਹੀਂ ਹੈ ਮੁਸਲਮਾਨਾਂ ਦੀ ਨਸਲਕੁਸ਼ੀ 'ਚ ਔਰ ਕਿਸੇ ਅਦਾਲਤ ਨੇ ਤੈਨੂੰ ਦੋਸ਼ੀ ਨਹੀਂ ਪਾਇਆ, ਪਰ ਫਿਰ ਵੀ ਹਜ਼ਾਰਾਂ ਲੋਕ ਮਾਰੇ ਗਏ, ਤੈਨੂੰ ਦੁੱਖ ਤਾਂ ਹੋਏਗਾ ਗੁਜਰਾਤੀ ਹੋਣ ਦੇ ਨਾਤੇ, ਉਹ ਵੀ ਤੁਹਾਡੇ ਗੁਜਰਾਤ ਦੇ ਸ਼ਹਿਰੀ ਸੀ। ਤੇ ਉਸਨੇ ਕਿਹਾ ਵੀ ਹਾਂ, ਅਗਰ ਕੋਈ ਕੁੱਤੇ का पिल्ला भी गाड़ी के टायर के नीचे आ जाए दुख तो होता ही है। ਸੋ ਇਹ ਮਾਈਂਡਸੈਟ ਵਾਲਾ ਬੰਦਾ ਜਿਸ ਦੇ ਉੱਤੇ 12 ਸਾਲ ਅਮਰੀਕਾ, ਕੈਨੇਡਾ, UK ਨੇ ਪਾਬੰਦੀ ਲਾਈ ਰੱਖੀ, ਇਵੈਂਚੁਅਲੀ ਉਹਨਾਂ ਨੇ ਮੋਦੀ ਨੂੰ ਬ੍ਰਾਂਡ ਹੀ ਹਿੰਦੂ ਹਿਰਦੇ ਸਮਰਾਟ ਦੇ ਤੌਰ 'ਤੇ ਕੀਤਾ ਕਿ ਹਿੰਦੂ ਹਿਰਦੇ ਸਮਰਾਟ ਇਸ ਲਈ ਕਿ ਉਸ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਔਰ ਫਿਰ ਅਸੀਂ ਉਹਦਾ ਉਹ ਹਿੰਦੂ ਹਿਰਦੇ ਸਮਰਾਟ ਵਾਲਾ ਇਮੇਜ 2014 ਤੋਂ ਹੁਣ ਆਲਮੋਸਟ 11 ਸਾਲ ਜਿਹੜੇ ਨੇ ਉਸ ਨੂੰ ਹੋ ਗਏ ਨੇ ਪਾਵਰ 'ਚ, ਉਸ ਦੀ ਤੀਸਰੀ ਟਰਮ ਹੈ, ਭਾਵੇਂ ਮਾਈਨੋਰਟੀ ਗਵਰਨਮੈਂਟ ਹੈ, ਪਰ ਉਹ ਬਿਲਕੁਲ ਸਿਕਿਉਰ ਫਾਰਮ ਦੇ ਵਿੱਚ ਵਿਚਰਦੇ ਨੇ, ਕਿਉਂਕਿ ਉਹਨਾਂ ਨੂੰ ਹੈ ਵੀ ਉਹਨਾਂ ਨੇ ਸਭ ਨੂੰ ਕਾਣੇ ਕੀਤਾ ਹੋਇਆ, ਜਾਂ ਕਿਹਦੇ ਮਗਰ ED ਪਾਉਣੀ ਹੈ, ਕਿਹਦੇ ਮਗਰ NIA ਪਾ ਦੇਣਾ ਹੈ, ਕਿਹਨੂੰ ਦੇਸ਼ ਧਰੋਹੀ ਬਣਾ ਦੇਣਾ ਹੈ, ਇਹ ਉਹਨਾਂ ਦੇ ਕੋਲ ਹੀ ਹੈ। ਇਸ ਲਈ ਸਭ ਡਰਦੇ ਆ ਜਿਹੜੇ ਨੇ, ਦੇ ਆਰ ਫਾਲੋਇੰਗ ਇਨ ਲਾਈਨ।
ਪਰ ਜਿਹੜਾ ਇਸ ਸਾਰੇ ਪੀਰੀਅਡ 'ਚ ਉਸ ਦਾ ਇਹ ਵੀ ਦਾਵਾ, ਔਰ ਦਾਵਾ ਗਲਤ ਨਹੀਂ ਹੈ, ਕਿ ਜੀ ਕੋਈ ਪ੍ਰਾਈਮ ਮਿਨਿਸਟਰ ਮੁਲਕ ਤੋਂ ਬਾਹਰ ਰਿਹਾ ਉੱਥੇ ਤਾਂ ਇਸ ਦੇ ਉੱਤੇ ਕਈ ਮੀਮ ਬਣਦੇ ਨੇ ਕਿ ਮੋਦੀ ਤਾਂ ਸਿਰਫ ਜਦੋਂ ਉਹਦੇ ਕੱਪੜੇ ਜਿਹੜੇ ਨੇ ਉਹ ਧੋਣ ਤੇ ਪ੍ਰੈਸ ਕਰਨ ਵਾਲੇ ਰਹਿ ਜਾਂਦੇ ਉਹਦੇ ਲਈ ਇੰਡੀਆ ਆਉਂਦਾ, ਫਿਰ ਟੈਚੀ ਚੁੱਕਦਾ, ਫਿਰ ਤੁਰ ਪੈਂਦਾ। ਹੁਣ ਹਾਲਾਂ ਇਸ ਪੀਰੀਅਡ 'ਚ ਇੰਡੀਆ ਦਾ ਇਮੇਜ ਇੰਟਰਨੈਸ਼ਨਲੀ ਵੀ ਜੇਲ੍ਹ 'ਚ ਹੋਇਆ, ਟਰਾਂਸਨੈਸ਼ਨਲ ਡਿਪਰੈਸ਼ਨ ਦੇ ਮੁੱਦੇ ਤੇ ਜਿਹੜਾ ਇੰਡੀਆ ਐਕਸਪੋਜ਼ ਹੋਇਆ। ਅਮਰੀਕਾ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਉਹ ਬੜੀ ਬੁਰੀ ਤਰ੍ਹਾਂ ਜਿਹੜੀ ਹੈ ਨੈਗੇਟਿਵ ਹੋਈ। ਪਾਕਿਸਤਾਨ ਦੇ ਨਾਲ 4 ਰੋਜ਼ਾ ਜਿਹੜੀ ਮਿਸਲ ਡਰੋਨ ਵਾਰਫੇਅਰ ਹੈ ਉਹਦੇ 'ਚ ਭਾਰਤ ਦਾ ਥੱਲਾ ਲੱਗਾ। ਉਹਦੇ ਗੁਆਂਢ ਦੇ ਵਿੱਚ ਜਿਹੜੇ ਗੁਆਂਢੀ ਮੁਲਕ ਨੇ ਬਿਲਕੁਲ ਜਿਹਨੂੰ ਡਿਜ਼ਾਸਟਰਸ ਫੋਰਨ ਪਾਲਿਸੀ, ਔਰ ਦੂਸਰਾ ਲੇਕਿਨ ਉਹ ਤਾਂ ਅੱਜ ਤੱਕ ਇਹਨਾਂ 11 ਸਾਲਾਂ 'ਚ ਮੋਦੀ ਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਜਦੋਂ ਤੁਹਾਡੀਆਂ ਸਕਸੈਸਿਸ ਫੇਲਰਸ ਤਾਂ ਹੁਣ ਟਰੰਪ ਜੋ ਮਰਜ਼ੀ ਹੈ, ਭਾਵੇਂ ਉਹ ਟਵੀਟ ਰਾਹੀਂ ਰਨ ਕਰਦਾ ਹੈ ਉਸ ਪ੍ਰੈਜ਼ੀਡੈਂਸੀ ਨੂੰ, ਉਸ ਦੀ ਇੰਪਲਸਿਵ ਬਿਹੇਵੀਅਰ ਦੂਜਾ, ਲੇਕਿਨ ਤੁਸੀਂ ਦੇਖੋਗੇ ਉਹ ਰੋਜ਼ਾਨਾ ਪ੍ਰੈਸ ਨਾਲ ਵੀ ਗੱਲ ਕਰ ਰਿਹਾ ਹੁੰਦਾ, ਜਦੋਂ ਫਲਾਈ ਕਰ ਰਿਹਾ ਹੁੰਦਾ ਆਪਣੇ ਏਅਰ ਫੋਰਸ ਵਾਲੇ ਜਹਾਜ਼ ਦੇ ਉੱਤੇ ਉਹਦੇ ਤੇ ਵੀ ਮੀਡੀਆ ਨਾਲ ਹੁੰਦਾ, ਗੱਲ ਕਰ ਰਿਹਾ ਹੁੰਦਾ, ਭਾਵੇਂ ਰੂਡ ਵੀ ਹੁੰਦਾ, ਰਫ ਵੀ ਹੁੰਦਾ, ਕਈ ਵਾਰ ਫਨੀ ਵੀ ਹੁੰਦਾ, ਲੇਕਿਨ ਡੈਮੋਕ੍ਰੇਸੀ ਦਾ ਇੱਕ ਪਿਲਰ ਤਾਂ ਮੀਡੀਆ ਹੈ। ਹੁਣ ਇਸ ਬੰਦੇ ਨੇ 11 ਸਾਲਾਂ 'ਚ ਕੋਈ ਇੱਥੇ ਜੁਆਇੰਟ ਪ੍ਰੈਸ ਕਾਨਫਰੰਸ ਕਰਨੀ ਮਜਬੂਰੀ ਸੀ, ਤਾਂ ਉਹਦੇ 'ਚ ਪੂਰਾ ਜਲੂਸ ਨਿਕਲਿਆ ਜਦੋਂ ਕਿ ਵਾਲ ਸਟਰੀਟ ਜਰਨਲ ਦੀ ਬੀਬੀ ਨੇ ਸਵਾਲ ਪੁੱਛਿਆ, ਔਰ ਫਿਰ ਉਸ ਬੀਬੀ ਦਾ ਹਸ਼ਰ ਕੀ ਕੀਤਾ ਇਹਨਾਂ ਦੀ ਟਰੋਲ ਆਰਮੀ ਨੇ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਸ ਵੇਲੇ ਜਦੋਂ ਕਿ ਪਹਿਲਗਾਮ ਦਾ ਵਾਕਿਆ ਜਿਹਦੇ ਬਾਰੇ ਜੀ ਅਸੀਂ ਕਰਤਾ, ਇਹ ਕਰਤਾ, ਅੱਜ ਤੱਕ ਬਿਲਕੁਲ ਠੀਕ ਆਪੋਜੀਸ਼ਨ ਪਾਰਟੀਆਂ ਕਹਿੰਦੀਆਂ ਨੇ ਵੀ ਤੁਸੀਂ ਤਾਂ ਜਿਹੜੇ ਬੰਦੇ ਇਸ ਲਈ ਜ਼ਿੰਮੇਵਾਰ ਨੇ ਨਾ ਉਹਨਾਂ ਦੇ ਨਾਂ ਦੱਸੇ ਨੇ, ਨਾ ਉਹਨਾਂ ਨੂੰ ਫੜਿਆ, ਪਾਕਿਸਤਾਨ ਦੇ ਉੱਤੇ ਤੁਸੀਂ ਹਮਲਾ ਠੋਕ ਦਿੱਤਾ ਇਹ ਕਹਿ ਕੇ ਜੀ ਅਸੀਂ ਤਾਂ ਕੈਂਪ ਜਿਹੜੇ ਨੇ ਉਹਨਾਂ ਦੇ ਡਿਸਟਰੋਏ ਕਰਤੇ ਨੇ, ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਲੇਕਿਨ ਇਸ ਸਾਰੇ ਦੇ ਬਾਵਜੂਦ ਮੋਦੀ ਦਾ ਜਿਹੜਾ ਬਾਹਰ ਘੁੰਮਣ ਫਿਰਨ ਦੀ ਲਾਈਨ ਹੈ ਔਰ ਜਿਹਦੇ ਥੱਲੇ ਫਿਰ ਉਹ ਹਾਈਐਸਟ ਸਿਵਿਲੀਅਨ ਜਿਹੜਾ ਉਹਨਾਂ ਦੇ ਆਨਰ ਉਹ ਵੀ ਫੈਚ ਕਰਦਾ, ਫੈਚ ਨਹੀਂ ਰਾਦਰ ਡਿਮਾਂਡ ਹੀ ਕਰਦਾ ਹੋਣਾ, ਜਿਵੇਂ ਜਿਸ ਤਰੀਕੇ ਨਾਲ ਅੱਜ ਉਹਨਾਂ ਦੇ ਬੀਜੇਪੀ ਦੇ ਸਪੋਕਸਮੈਨ ਨੇ ਕਿਹਾ ਕਿ ਜੀ ਹੁਣ ਮੋਦੀ ਉਹ ਪ੍ਰਾਈਮ ਮਿਨਿਸਟਰ ਇੰਡੀਆ ਦਾ ਬਣ ਗਿਆ ਜਿਸ ਨੂੰ ਦੁਨੀਆ ਦੇ 27 ਮੁਲਕਾਂ ਨੇ ਜਿਹੜਾ ਆਪਣੇ ਹਾਈਐਸਟ ਸਿਵਿਲੀਅਨ ਆਨਰ ਦਿੱਤਾ। ਫਿਰ ਉਹਨੇ ਕਿਹਾ ਵੀ ਸਾਡੇ ਹਿੰਦੂ ਧਰਮ ਦੇ ਵਿੱਚ 27 ਨਕਸ਼ਤਰ ਨੇ, ਔਰ ਇਸ ਵੇਲੇ ਮੋਦੀ ਦੇ ਗਲੇ 'ਚ ਹੁਣ 27 ਨਕਸ਼ਤਰਾਂ ਦੀ ਮਾਲਾ ਪਾਈ ਹੋਈ ਹੈ। ਲੇਕਿਨ ਹੁਣ ਸਵਾਲ ਇਹ ਹੈ ਵੀ ਜਿਹੜੇ ਗਰਾਊਂਡ ਦੇ ਉੱਤੇ ਸਵਾਲ ਨੇ, ਉਹਦੀ ਆਪਣੀ ਸਟੇਟ ਗੁਜਰਾਤ ਦੇ ਵਿੱਚ ਇੱਕ ਪੁਲ ਡਿੱਗਦਾ ਹੈ ਜਿਹੜਾ 20-25 ਸਾਲ ਪਹਿਲਾਂ ਹੀ ਬਣਿਆ, ਕਿੰਨੇ ਲੋਕ ਮਰ ਜਾਂਦੇ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੋਏ, ਪਹਿਲਗਾਮ ਦਾ ਹੋਏ, ਓਵਰਆਲ ਹੋਏ, ਕੋਈ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਨਹੀਂ, ਕੋਈ ਆਪੋਜੀਸ਼ਨ ਦੇ ਨਾਲ ਕੋਈ ਮੀਟਿੰਗ ਜਾਂ ਦੂਜੇ ਨਹੀਂ। ਲੇਕਿਨ ਕਿਉਂਕਿ ਉਹ ਇੱਕ ਜਹਾਜ਼ 'ਚੋਂ ਉਤਰਦਾ ਦੂਜੇ ਚੜ੍ਹਦਾ, ਜਿਨ੍ਹਾਂ ਮੁਲਕਾਂ 'ਚੋਂ ਹੁਣ ਉਹ ਵਾਪਸ ਮੁੜਿਆ ਉਸ ਦੇ ਵਿੱਚ ਨਿੱਕੇ ਨਿੱਕੇ ਕੋਈ ਟ੍ਰਿਨੀਡੈਡ ਔਰ ਟੈਂਗੋ ਤੇ ਫਲਾਣਾ ਤੇ ਢਿਮਕਾ, ਹਾਲਾਂ ਇਹਨੇ ਭਗਵੰਤ ਮਾਨ ਨੇ ਇਹਦੇ ਤੇ ਚੁਟਕੀ ਲਈ ਹੈ, ਔਰ ਇਸ ਦੇ ਉੱਤੇ ਫਿਰ ਉਹ ਬੜਾ ਫੋਰਨ ਮਿਨਿਸਟਰੀ ਨੇ ਵੀ ਜਿਹੜਾ ਕੀਤਾ, ਉਹਨੇ ਕਿਹਾ ਵੀ ਭਗਵੰਤ ਮਾਨ ਨੇ ਕਿ ਵੀ ਇਹ ਉਹਨਾਂ ਮੁਲਕਾਂ 'ਚ ਜਾ ਰਿਹਾ ਜਿਨ੍ਹਾਂ ਦੇ ਤਾਂ ਅਸੀਂ ਕਦੇ ਨਾਂ ਹੀ ਨਹੀਂ ਸੁਣੇ, ਮੈਗਨੀਸੀਆ, ਗਲਵੀਸੀਆ, ਟਰਵੇਸੀਆ, ਕਹਿੰਦੇ ਇਹਨਾਂ ਮੁਲਕਾਂ 'ਚ ਤੁਰਿਆ ਹੋਇਆ। ਫਿਰ ਉਹਨੇ ਕਿਹਾ ਵੀ ਉਹ ਉਹਨਾਂ 'ਚ ਹੈ ਜਿੱਥੇ ਕਿ ਕਈਆਂ ਦੀ ਆਬਾਦੀ ਤਾਂ 10,000 ਵੀ ਨਹੀਂ ਹੈ, ਔਰ ਇਸ ਸਾਰੇ ਇਸ ਦੇ ਉੱਤੇ ਬੜਾ ਗੁੱਸਾ ਕੀਤਾ ਉਹਨਾਂ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ these remarks are irresponsible and regrettable and do not behove the state authority, ਉਹਨਾਂ ਦਾ ਵਿਦੇਸ਼ ਮੰਤਰਾਲਾ ਕਹਿ ਰਿਹਾ। ਪਰ ਉਹ ਕਮੇਡੀਅਨ ਹੈ ਭਗਵੰਤ ਮਾਨ, ਨੂੰ ਇੱਦਾਂ ਦੀ ਗੱਲ ਇੱਕ ਅੱਧੀ ਕਰ ਦੇਣੀ ਹੁੰਦੀ ਆ। ਉਹਨੇ ਕਿਹਾ ਕਿ ਵੀ ਆਹ ਅਵਾਰਡ ਕਿਹੜੇ ਇਕੱਠੇ ਕਰ ਰਿਹਾ ਜਿੱਥੇ ਜਿਨ੍ਹਾਂ ਦੀ ਕੋਈ ਉਹਨਾਂ ਮੁਲਕਾਂ ਤੋਂ ਜਿਨ੍ਹਾਂ ਦੀ ਕੋਈ ਵਕਤ ਹੀ ਨਹੀਂ ਹੈ। ਲੇਕਿਨ ਮੈਂ ਕਿਹਾ ਵੀ ਇਵੇਂ ਨਹੀਂ ਹੈ, ਮੈਂ ਤਾਂ ਇਹਨੂੰ ਇਵੇਂ ਸਮਝਦਾ ਕਿ ਵੀ ਉਹ ਜੰਗਲ ਦੇ ਜਾਨਵਰਾਂ ਦੀ ਇੱਕ ਕਹਾਣੀ ਹੈ ਕਿ ਵੀ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਵੀ ਸ਼ੇਰ ਤਾਂ ਜਿਹੜਾ ਐਵੇਂ ਹੀ ਰੋਬ ਰਾਬ ਮਾਰਦਾ ਰਹਿੰਦਾ, ਜਿਹੜਾ ਹੁਣ ਰਾਜਾ ਬਦਲੀ ਹੈ ਜੰਗਲ ਦਾ। ਉਹਨਾਂ ਨੇ ਇੱਕ ਬਾਂਦਰ ਨੂੰ ਤਿਆਰ ਕੀਤਾ, ਉਹਨੂੰ ਕਿਹਾ ਕਿ ਵੀ ਤੂੰ ਅਸੀਂ ਤੇਰੇ ਮਗਰ ਹੈ, ਤੂੰ ਫਿਕਰ ਨਾ ਕਰ, ਤੇਰੇ ਹੁਕਮਾਂ ਦੇ ਉੱਤੇ ਅਸੀਂ ਫੁੱਲ ਚੜਾਵਾਂਗੇ, ਔਰ ਦੂਜਾ ਉਹਨੂੰ ਬਣਾਤਾ। ਔਰ ਅਗਲੇ ਦਿਨ ਜ਼ਾਹਰ ਹੈ ਸ਼ੇਰ ਨੇ ਸ਼ਿਕਾਰ ਕੀਤਾ, ਇੱਕ ਜਾਨਵਰ ਨੂੰ ਚੁੱਕ ਕੇ ਲੈ ਗਿਆ, ਉਹਨੇ ਮਾਰਿਆ। ਉਹ ਸਾਰੇ ਜਾਨਵਰ ਇਕੱਠੇ ਹੋ ਕੇ ਬਾਂਦਰ ਕੋਲ ਗਏ ਕਿ ਜੀ ਸ਼ੇਰ ਨੇ ਅੱਜ ਫੇਰ ਇਹੀ ਕੰਮ ਕੀਤਾ ਜੋ ਪਹਿਲਾਂ ਕਰਦਾ, ਹੁਣ ਇਹਦੇ ਤੇ ਕਾਰਵਾਈ ਹੋਏ। ਬਾਂਦਰ ਦੌੜ ਕੇ ਦਰਖਤ ਦੀ ਇੱਕ ਬਰਾਂਚ ਤੋਂ ਦੂਜੀ ਤੇ ਚੜ੍ਹ ਜਾਏ, ਦੂਜੀ ਤੋਂ ਇੱਧਰ ਨੂੰ ਆ ਜਾਏ,
ਸਵੇਰ ਤੋਂ ਸ਼ਾਮ ਤੱਕ ਜਾਨਵਰ ਥੱਲੇ ਬੈਠੇ ਨੇ ਅਪੀਲ ਲੈ ਕੇ ਵੀ ਰਾਜਾ ਜੀ ਹੁਣ ਕੁਝ ਕਰਨਗੇ। ਤੇ ਉਹ ਉਹਨਾਂ ਨੂੰ ਕਹਿੰਦੇ ਕਿ ਵੀ ਸ਼ਾਮ ਹੋ ਗਈ। ਉਹਨਾਂ ਨੇ ਕਿਹਾ ਵੀ ਬਾਂਦਰ ਜਨਾਬ ਕੋਈ ਰਿਜ਼ਲਟ? ਉਹ ਕਹਿੰਦਾ ਮੈਂ ਹੁਣ ਰਿਜ਼ਲਟ ਮੈਂ ਦੌੜ ਧੂਪ ਤਾਂ ਕਰ ਰਿਹਾ ਨਾ। ਉਹ ਦੌੜ ਧੂਪ ਕਰ ਰਿਹਾ। ਸੋ ਮੋਦੀ ਦਾ ਭਾਰਤ ਦਾ ਇਮੇਜ ਕੀ ਹੈ, ਉਹ ਬਾਲਕਨਾਈਜ਼ ਹੋ ਰਿਹਾ ਹੈ। ਉੱਥੇ ਮਨੀਪੁਰ ਦੇ ਵਿੱਚ 2 ਸਾਲ ਤੋਂ ਜ਼ਿਆਦਾ ਦੀ ਹਿੰਸਾ ਚੱਲ ਰਹੀ, ਜਿੱਥੇ ਜਾਣ ਦਾ ਇਹਦੇ ਕੋਲ ਟਾਈਮ ਨਹੀਂ ਹੈ। ਪਹਿਲਗਾਮ ਦਾ ਰੌਲਾ ਬੜਾ ਪਾਇਆ, ਆਪਰੇਸ਼ਨ ਸੰਦੂਰ ਵੀ ਲੋਕਾਂ 'ਚ ਵੰਡਣ ਲੱਗ ਗਏ ਸੀ। ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਸੁਹਾਗਣਾ ਦਾ ਕੰਮ ਹੈ ਕਿ ਕੀ ਹੈ। ਉਹ ਕਹਿੰਦਾ ਜੀ ਸੰਦੂਰ ਤਾਂ ਪਤਾ ਨਹੀਂ ਕੀ ਹੈ। ਕਹਿੰਦਾ ਮੈਂ ਸਾਰਿਆਂ ਦੇ ਖੂਨ ਦੇ ਵਿੱਚ ਸੰਦੂਰ ਭਰ ਦਿਆਂਗਾ, ਪਰ ਗਰਾਊਂਡ ਦੇ ਉੱਤੇ ਕੋਈ ਕੰਮ ਨਹੀਂ। ਸੋ ਬਾਂਦਰ ਦੀ ਕਹਾਣੀ ਬਿਲਕੁਲ ਠੀਕ ਹੈ। ਦੌੜ ਧੂਪ ਕਰ ਰਹੇ ਹੋ, ਕਹਿ ਦੇਖੋ ਮੈਂ ਕੋਈ ਟਿੱਕੇ ਤੇ ਘਰ ਮੈਂ ਬਹਿੰਦਾ ਹੀ ਨਹੀਂ। ਮੈਂ ਤਾਂ ਦੇਖੋ ਤੁਹਾਡੀ ਖਾਤਰ ਹੀ ਜਾ ਰਿਹਾ, ਕਦੇ ਇਸ ਥਾਂ ਤੇ ਜਾ ਰਿਹਾ, ਕਦੇ ਉਸ ਥਾਂ ਤੇ ਜਾ ਰਿਹਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੀਜੇਪੀ ਕਹਿ ਰਹੀ ਹੈ ਦੇਖੋ ਮੋਦੀ ਜੀ ਨੇ ਉਹ ਨੀਤੀ ਅਪਣਾਈ ਫਰੋਮ ਨॉन ਅਲਾਈਨਡ ਟੂ ਆਲ ਅਲਾਈਨਡ। ਕਿ ਪਹਿਲਾਂ ਨੀਤੀ ਸੀ ਕਿ ਆਲ ਅਲਾਈਨਡ ਕਿੱਥੇ, ਤੁਹਾਨੂੰ ਹਰ ਥਾਂ ਛਿੱਤਰ ਪੈ ਰਹੇ ਨੇ। ਬ੍ਰਿਕਸ ਦੇ ਵਿੱਚ ਹੋਏ ਔਰ ਫਿਰ ਉਹ ਕਹਿ ਰਹੇ ਨੇ ਦੇਖੋ ਜੀ ਬ੍ਰਿਕਸ ਦੇ ਵਿੱਚ ਪਹਿਲਾਂ ਤਾਂ ਇੰਡੀਆ ਦਾ ਬੜਾ ਬੌਣਾ ਜਿਹਾ ਰੋਲ ਸੀ, ਹੁਣ 17 ਬਣ ਗਿਆ। ਮੋਦੀ ਜਿਵੇਂ ਜਾ ਕੇ ਉੱਥੇ ਸਟੇਟਮੈਂਟ, ਉਹ ਨਾ ਚਾਈਨਾ ਦਾ ਪ੍ਰੈਜ਼ੀਡੈਂਟ ਆਇਆ ਨਾ ਰਸ਼ੀਆ ਦਾ ਆਇਆ, ਉੱਥੇ ਤੁਹਾਡਾ ਜਲੂਸ ਨਿਕਲਿਆ ਪੂਰੀ ਤਰ੍ਹਾਂ। ਇਸ ਤੋਂ ਪਹਿਲਾਂ ਏਸ਼ੀਆਨ ਦੇ ਵਿੱਚ ਵੀ, ਔਰ ਜੋ ਅਮਰੀਕਾ 'ਚ ਟਰੰਪ ਕਰ ਰਿਹਾ, ਹਾਲਾਂਕਿ ਇਹ ਕਨਫਰਮ ਤਾਂ ਨਹੀਂ ਹੈ। ਸਾਡੇ ਵੀਰ ਸਾਹਿਬ ਬਲਵਿੰਦਰ ਸਿੰਘ ਇੰਡੀਆਨਾ ਨੇ ਅੱਜ ਮੈਨੂੰ ਇੱਕ ਵੋਰਾ ਆਪਣਾ ਸ਼ੋਅ ਕਰਦਾ, ਉਹਦੇ 'ਚ ਉਹਨੇ ਕਿਹਾ ਕਿ ਜੀ ਜਿਹੜੇ ਸ਼ਸ਼ੀ ਥਰੂਰ ਦੇ ਡੈਲੀਗੇਸ਼ਨ ਦੇ ਵਿੱਚ ਅਮਰੀਕਾ 'ਚ ਆਏ ਸੀ MP, ਉਹਨਾਂ 'ਚ 3 ਬੀਜੇਪੀ ਦੇ MP ਵੀ ਸੀ, ਔਰ ਇੱਕ ਬਿਹਾਰ ਤੋਂ ਤੇ ਇੱਕ ਪਤਾ ਨਹੀਂ ਕਿੱਥੋਂ ਉੜੀਸਾ ਤੋਂ ਕਿ ਕੀ। ਔਰ ਉਹਨਾਂ 'ਚ ਇੱਕ ਜਿਹੜਾ ਹੈ ਉਹ ਸ਼ਿਵ ਸੈਨਾ ਵਾਲੇ ਦਾ ਟਰੰਪ ਦੇ ਮੁੰਡੇ ਦੇ ਨਾਲ ਯਰਾਨਾ ਸੀ, ਉਹਦੇ ਨਾਲ ਉਹਦੀ ਮੁਲਾਕਾਤ ਵਗੈਰਾ ਹੋਈ। ਉਹ ਵੀ ਵਪਾਰੀ ਹੈ ਜਿਹੜਾ ਸ਼ਿਵ ਸੈਨਾ ਵਾਲਾ। ਉਹਨੇ ਕਿਹਾ ਵੀ ਜਿਹੜਾ ਬੀਜੇਪੀ ਵਾਲਾ ਉਹਨੂੰ ਲੱਗਾ ਵੀ ਮੈਂ ਕਿਵੇਂ ਰਹਿ ਗਿਆ। ਉਹਦਾ ਕੋਈ ਹੋਰ ਯਾਰ ਸੀ ਅਮਰੀਕਾ ਦੇ ਵਿੱਚ, ਉਹਦੇ ਰਾਹੀਂ ਉਹਨੇ ਕਿਹਾ ਜੀ ਮੈਨੂੰ ਤਾਂ ਟਰੰਪ ਨਾਲ ਮਿਲਾ ਦਿਓ ਜਰਾ ਜਾ ਕੇ, ਫਿਰ ਮੈਂ ਮੋਦੀ ਜੀ ਨੂੰ ਦੱਸਾਂਗਾ ਕੀ ਹੈ। ਉਹ ਕਿਵੇਂ ਕਰਦੇ ਕਰਾਂਦੇ ਜਿਹੜਾ ਫਲੋਰੀਡਾ ਹੋਮ ਹੈ ਇਹਦਾ ਟਰੰਪ ਦਾ, ਉੱਥੇ ਕਿਤੇ ਪਹੁੰਚ ਗਿਆ ਉਹ ਬਿਨਾਂ ਕੋਈ ਆਪਣੀ ਐਮਬੈਸੀ ਨੂੰ ਵੀ ਨਹੀਂ ਦੱਸਿਆ, ਆਪਣੇ ਡੈਲੀਗੇਸ਼ਨ ਨੂੰ ਵੀ ਨਹੀਂ ਦੱਸਿਆ। ਤੇ ਜਦੋਂ ਟਰੰਪ ਦੇ ਸਾਹਮਣੇ ਕਿਤੇ ਹੋਇਆ, ਉਹਨੇ ਕਿਹਾ ਜੀ ਮੈਂ ਮੋਦੀ ਜੀ ਦਾ ਬੰਦਾ ਖਾ ਜਾਂ ਦੂਜੇ। ਕਹਿੰਦਾ ਫਿਰ ਟਰੰਪ ਨੇ ਉਹ ਗਾਲ ਵਰਾਈ ਤੇ ਉਹ ਧੱਕੇ ਮਾਰ ਕੇ ਤੇ ਛਿੱਤਰ ਮਾਰ ਕੇ ਉੱਥੋਂ ਬਾਹਰ ਕੱਢਿਆ। ਉਹਨੇ ਕਿਹਾ ਜੀ ਵਕਤ ਪਿਆ ਹੋਇਆ ਇੰਡੀਆ 'ਚ ਵੀ ਕਿ ਵੀ ਇਹ ਪ੍ਰੋਟੋਕੋਲ ਵੀ ਟੁੱਟਾ, ਬੇਇੱਜ਼ਤੀ ਵੀ ਕਰਾਈ, ਦੂਜਾ ਵੀ ਹੋਇਆ। ਤੇ ਮੋਦੀ ਜੀ ਕੀ ਜੈ ਜੈਕਾਰ ਹੋ ਰਹੀ ਹੈ ਸਾਰੇ ਪਾਸੇ। ਉਹਨੇ ਮੋਦੀ ਦਾ ਨਾਂ ਸੁਣ ਕੇ ਉਹਨੇ ਛਿੱਤਰ ਲਾ ਲਿਆ। ਫਿਰ ਜਿਸ ਕਿਸਮ ਦੀਆਂ ਗਾਲਾਂ ਟਰੰਪ ਨੇ ਕੱਢੀਆਂ ਹੋਣੀਆਂ ਉਹ ਹੁਣ ਅਸੀਂ ਤਾਂ ਸ਼ੇਅਰ ਕਰ ਨਹੀਂ ਸਕਦੇ। ਸੋ ਕੁੱਲ ਮਿਲਾ ਕੇ ਹਾਲ ਤਾਂ ਇਹੀ ਹੈ ਕਿ ਵੀ ਹੁਣ ਜੇ ਜੰਗਲ ਦੇ ਰਾਜੇ ਬਾਂਦਰ ਬਣਾਓਗੇ ਤੇ ਫਿਰ ਉਹ ਦੌੜ ਧੂਪ ਹੀ ਕਰਨਗੇ, ਰਿਜ਼ਲਟ ਓਰੀਐਂਟਡ ਕੁਝ ਨਹੀਂ ਹੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।